ਅਗਲੀ ਗੱਲ ਕਰੀਏ ਪੰਜਾਬ ਦੇ ਖਜ਼ਾਨੇ ਦੀ। ਮੁੱਖ ਮੰਤਰੀ ਸਾਹਿਬ ਕਿਸੇ ਸਮੇਂ ਹੁੱਬ ਕੇ ਕਹਿੰਦੇ ਹੁੰਦੇ ਸੀ ਸਰਕਾਰਾਂ ਦਾ ਖਜ਼ਾਨਾ ਵੀ ਕਦੇ ਖਾਲੀ ਹੁੰਦਾ, ਤੇ ਅੱਜ ਕੱਲ ਮੁੱਖ ਮੰਤਰੀ ਸਾਹਿਬ ਨੂੰ ਚਲਾ ਕੌਣ ਰਿਹਾ ਜਾਂ ਅਸਲੀ ਮੁੱਖ ਮੰਤਰੀ ਕੌਣ ਹੈ, ਇਹ ਵੀ ਪੰਜਾਬ ਦੇ ਚਰਚਾ ਤਾਂ ਚੱਲਦੀ ਹੈ। ਪਰ ਇਸ ਦਰਮਿਆਨ ਕੇਜਰੀਵਾਲ ਦਾ ਇੱਕ ਬਿਆਨ ਜਿਹੜਾ ਉਹ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਕਹਿੰਦੇ ਕੇਜਰੀਵਾਲ ਹੀ ਸਰਕਾਰ ਹੈ ਤੇ ਸਰਕਾਰ ਹੀ ਦੱਸ ਰਹੀ ਹੈ ਕਿ ਖਜ਼ਾਨਾ ਖਾਲੀ ਹੈ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਐਲਾਨ ਕਰਨਾ ਹੋਵੇ ਜੀ, ਅੱਜ ਕੱਲ ਪੱਥਰ ਤੋਂ ਕੱਪੜਾ ਹਟਾਉਣਾ ਹੋਵੇ, ਚੌਪਰ ਤੋਂ ਉਤਰ ਕੇ ਕਾਫਲੇ ਦੇ ਰੂਪ ਚ ਮੂਹਰੇ ਹੋ ਕੇ ਤੁਰਨਾ ਹੋਵੇ, ਅਫਸਰਾਂ ਤੋਂ ਕੋਈ ਰਿਪੋਰਟ ਲੈਣੀ ਹੋਵੇ ਤਾਂ ਇੱਕੋ ਬੰਦਾ ਉਹ ਚੈੱਕ ਵਾਲੇ ਝੱਗੇ ਵਾਲਾ ਤੇ ਵੈਗਨਰ ਕਾਰ ਵਾਲਾ ਨਹੀਂ, ਉਹ ਚੌਪਰ ਵਾਲਾ ਉਹ ਕੇਜਰੀਵਾਲ ਉਹੀ ਨਜ਼ਰ ਆਉਂਦਾ। ਤਾਂ ਫਿਰ ਕੌਣ ਹੈ ਜੀ ਮੁੱਖ ਮੰਤਰੀ? ਸਹੀ, ਸਾਡੇ ਵਾਲਾ ਭਗਵੰਤ ਮਾਨ ਕਿ ਦਿੱਲੀ ਵਾਲਾ ਅਰਵਿੰਦ ਕੇਜਰੀਵਾਲ ਜਿਹੜਾ ਕਹਿੰਦਾ ਮੈਨੂੰ ਧੰਦਾ ਕਰਨਾ ਆਉਂਦਾ ਤੇ ਉਹ ਪੰਜਾਬ 'ਚ ਕਿਹੜਾ ਧੰਦਾ ਕਰਨਾ ਹੈ? ਜੀ ਜੀ, ਤੁਹਾਨੂੰ ਪੰਜਾਬ ਨੇ ਨਾ ਤਾਂ MLA ਬਣਾਇਆ, ਨਾ MP ਬਣਾਇਆ, ਨਾ ਸੰਸਦ ਦੇ ਵਿੱਚ ਤੇ ਨਾ ਵਿਧਾਨ ਸਭਾ 'ਚ ਕੋਈ ਥਾਂ ਦਿੱਤੀ ਹੈ। ਤੁਸੀਂ ਕਿਸ ਅਧਿਕਾਰ ਨਾਲ ਸਰਕਾਰੀ ਸਟੇਜਾਂ ਤੋਂ ਐਲਾਨ ਕਰਦੇ ਹੋ ਪੰਜਾਬ ਦਾ ਖਜ਼ਾਨਾ ਖਾਲੀ ਹੈ, ਅਸੀਂ ਆਹ ਸਹੂਲਤਾਂ ਨਹੀਂ ਦੇ ਸਕਦੇ, ਅਸੀਂ ਇਹ ਨਹੀਂ ਦੇ ਸਕਦੇ? ਤੁਸੀਂ ਕੌਣ? ਸਹੀ ਹੈ। ਤੇ ਪਰ ਜਿਹਨੂੰ ਇਹ ਸਵਾਲ ਕਰਨਾ ਚਾਹੀਦਾ, ਜਿਹਨੂੰ ਬਾਂਹ ਫੜ ਕੇ ਰੋਕਣਾ ਚਾਹੀਦਾ, ਜਦ ਉਹੀ ਚੁੱਪ ਬੈਠਾ ਤਾਂ ਹੁਣ ਅਸੀਂ ਕੀ ਕਰਾਂਗੇ ਜੀ? ਚੰਡੀਗੜ੍ਹ ਦੇ ਵਿੱਚ ਸਨਅਤੀ ਕਮੇਟੀਆਂ ਦਾ ਉਦਘਾਟਨ ਸੀ ਜੀ। ਠੀਕ ਹੈ ਜੀ। ਸਨਅਤੀ ਕਮੇਟੀਆਂ ਦੇ ਉਦਘਾਟਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਸੰਬੋਧਨ ਕਰ ਰਹੇ ਸੀ। ਠੀਕ ਹੈ। ਸੰਬੋਧਨ ਕਰਦੇ ਉਹਨਾਂ ਨੇ ਕਿਹਾ ਸਨਅਤਾਂ ਨੂੰ, ਉਦਯੋਗਿਕ ਘਰਾਣਿਆਂ ਨੂੰ, ਵਪਾਰ ਨੂੰ, ਇੰਡਸਟਰੀ ਨੂੰ ਸਾਡੇ ਕੋਲ ਸਬਸਿਡੀ ਦੇਣ ਲਈ ਪੈਸੇ ਨਹੀਂ, ਕਿਉਂਕਿ ਪੰਜਾਬ ਦੇ ਵਿੱਚ ਖਜ਼ਾਨਾ ਖਾਲੀ ਹੈ। ਇਹ ਸੰਵਿਧਾਨਕ ਤੌਰ ਤੇ ਚੁੱਕੀ ਸਹੁੰ ਨੂੰ ਸ਼ਰੇਆਮ ਦਿਖਾਇਆ ਜਾ ਰਿਹਾ। ਕਿਵੇਂ ਧੱਜੀਆਂ ਉੱਠ ਰਹੀਆਂ ਦਾ ਮਤਲਬ ਕਾਗਜ਼ ਪੱਤਰ ਕਿਹਦੇ ਕੋਲ ਜਾਂਦੇ ਨੇ? ਉਹਦੇ ਕੋਲ ਖਜ਼ਾਨੇ ਦੀਆਂ ਕੁੰਜੀਆਂ ਕਿਹਨੇ ਫੜਾ ਦਿੱਤੀਆਂ? ਬਹੀ ਖਾਤਾ ਕੇਜਰੀਵਾਲ ਦੇ ਕਬਜ਼ੇ 'ਚ ਕਿਹਨੇ ਦੇ ਦਿੱਤਾ? ਉਹ ਕੌਣ ਹੁੰਦਾ ਪੰਜਾਬ ਨੂੰ ਕੰਗਾਲ ਦੱਸਣ ਵਾਲਾ ਤੇ ਕੌਣ ਹੁੰਦਾ ਖਜ਼ਾਨੇ ਨੂੰ ਖਾਲੀ ਦੱਸਣ ਵਾਲਾ? ਸਹੀ ਹੈ, ਸਵਾਲ ਤਾਂ ਇਹ ਖੜਾ। ਤੇ ਇਸ ਅਧਿਕਾਰ ਦੇ ਨਾਲ ਤੁਸੀਂ ਜਨਾਬ ਪਾਰਟੀ ਸੁਪਰੀਮੋ ਦੇ ਨਾਤੇ ਆਪਣੀ ਪਾਰਟੀ ਦੇ ਵਿੱਚ ਜੋ ਮਰਜ਼ੀ ਪੁੱਛੋ, ਪਾਰਟੀ ਵਰਕਰਾਂ ਨੂੰ ਪੁੱਛੋ, ਨਸੀਹਤਾਂ ਦਿਓ, ਕੁਛ ਕਰੋ, ਪਰ ਤੁਸੀਂ ਸਰਕਾਰ ਵਾਂਗ ਕਿਵੇਂ ਰਿਐਕਟ ਕਰ ਸਕਦੇ ਹੋ ਪੰਜਾਬ ਦੇ ਵਿੱਚ? ਮੈਨੂੰ ਨਹੀਂ ਲੱਗਦਾ ਕਿ 92 MLA 'ਚ ਕਿਸੇ 'ਚ ਵੀ ਜਿਗਰਾ, ਦਿਲ ਤੇ ਜਾਨ ਹੈਗੀ ਹੈ। ਸਹੀ ਹੈ। ਨਹੀਂ ਤਾਂ ਕਿਤੇ ਤਾਂ ਮਤਲਬ ਕਿ ਆ ਕੇ ਸਵਾਲ ਆਵੇ ਕਿ ਟਿੱਪਣੀ ਤਾਂ ਕਰਦਾ ਹੀ, ਕਹਾਂ ਲਈ ਇਹ ਪੂਰਾ ਰਾਹ ਖੁੱਲ ਰਿਹਾ ਸਾਰਾ ਕੁਝ। ਹੁਣ ਤੱਕ ਹਾਈ ਕਮਾਂਡ ਕਾਂਗਰਸ ਵਿੱਚ ਸੀ, ਭਾਜਪਾ ਨਾਲ ਜਦੋਂ ਗੱਠਜੋੜ ਸੀ ਤਾਂ ਉਹਨਾਂ ਦੀ ਵੀ ਹਾਈ ਕਮਾਂਡ ਹੈਗੀ ਸੀ, ਹੈਨਾ? ਤੇ ਪਰ ਕਦੇ ਏਦਾਂ ਨਹੀਂ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਉਂਗਲੀ ਲਾ ਕੇ ਤੋਰੀ ਰੱਖੋ ਤੇ ਜਿੱਥੇ ਉਹ ਮਾੜਾ ਜਿਹਾ ਰੋਣ ਲੱਗੇ ਨਿੱਪਲ ਉਹਦੇ ਮੂੰਹ 'ਚ ਫਸਾ ਦੋ ਤੇ ਬਾਕੀ ਆਪੇ ਸਾਰਾ ਕੁਝ ਗੀਤ ਗਾਈ ਜਾਓ। ਸਹੀ ਹੈ, ਏਦਾਂ ਕਦੇ ਨਹੀਂ ਹੋਇਆ। ਤੇ ਪਰ ਇਹ ਜਮਾ ਬਸ਼ਰਮਪਣੇ ਤੇ ਉਤਰਿਆ ਸਿਸਟਮ। ਔਰ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਕਹਿੰਦੇ ਉਦਯੋਗਪਤੀਆਂ ਨੂੰ ਦੱਸਿਆ ਕਿ ਜੇ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਆ ਨਵੀਆਂ ਕਮੇਟੀਆਂ ਬਣਾ ਕੇ ਜਾਂ ਆਉਣ ਵਾਲੇ ਸਮੇਂ 'ਚ ਅਸੀਂ ਨਵੀਂ ਸਨਅਤੀ ਨੀਤੀ ਲਿਆ ਕੇ ਤੁਹਾਨੂੰ ਸਬਸਿਡੀਆਂ ਦੇ ਦਾਂਗੇ, ਹੋਰ ਸਹੂਲਤਾਂ, ਕਹਿੰਦੇ ਸਬਸਿਡੀਆਂ ਦੇ ਸਿਰ ਤੇ ਵਿਕਾਸ ਨਹੀਂ ਹੁੰਦਾ। ਵਿਕਾਸ ਮਾਹੌਲ ਦੇ ਸਿਰ ਤੇ ਹੁੰਦਾ। ਇਸ ਲਈ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ, ਤੁਸੀਂ ਕੰਮ ਕਰੋ, ਹੈ ਨਾ? ਤੁਹਾਡੀ ਵਸੂਲੀ ਬੰਦ ਕਰ ਦਿੱਤੀ ਹੈ। ਉਹ ਭਰਾਵਾ ਸਭ ਨੂੰ ਪਤਾ ਅੱਜ ਕੱਲ੍ਹ ਵਸੂਲੀ ਕੌਣ ਕਰਦਾ ਤੇ ਕਿਵੇਂ ਕਰਦਾ। ਸਹੀ ਹੈ ਜੀ, ਹੈ ਨਾ? ਪਰ ਇਸ ਦੇ ਬਾਵਜੂਦ ਵੀ ਇਹ ਸਵਾਲ ਦੇਸ਼ ਤੋਂ ਲੈ ਕੇ ਸੂਬੇ ਤੱਕ ਖੜਾ ਹੈ ਪ੍ਰਵੀਨ ਜੀ, ਕਿ ਜਦੋਂ ਬਜਟ ਬਣਨਾ ਹੋਵੇ ਮੁਲਕ ਦਾ, ਜਦੋਂ ਬਜਟ ਬਣਨਾ ਹੋਵੇ ਸੂਬੇ ਦਾ, ਜਦੋਂ ਨੀਤੀਆਂ ਦੀ ਗੱਲ ਆਵੇ, ਸਨਅਤੀ ਦੀ, ਉਦਯੋਗ ਦੀ, ਹੈ ਨਾ, ਵਪਾਰ ਦੀ, ਤਾਂ ਇਹਨਾਂ ਘਰਾਣਿਆਂ ਨਾਲ ਮੀਟਿੰਗਾਂ ਵੀ ਹੁੰਦੀਆਂ, ਇਹਨਾਂ ਘਰਾਣਿਆਂ ਨਾਲ ਚਰਚਾ ਵੀ ਹੁੰਦੀ ਹੈ, ਇਹਨਾਂ ਘਰਾਣਿਆਂ ਨਾਲ ਬੈਠਕਾਂ ਵੀ ਹੁੰਦੀਆਂ, ਇਹਨਾਂ ਦੇ ਨੁਮਾਇੰਦੇ ਵੀ ਐਡਜਸਟ ਕੀਤੇ ਜਾਂਦੇ ਆ। ਸਹੀ। ਪਹਿਲਾਂ ਤਾਂ ਕਿਸਾਨ ਖੇਤੀ ਨੀਤੀ ਨਹੀਂ ਅਜੇ ਤੱਕ ਸਾਡੇ ਕੋਲ ਬਣੀ ਜੀ, ਤੇ ਜੇ ਖੇਤੀ ਨੀਤੀ, ਸੱਭਿਆਚਾਰ ਨੀਤੀ ਬਣੂਗੀ ਵੀ, ਜਿਹੋ ਜਿਹੇ ਖਰੜੇ ਤਿਆਰ ਕੀਤੇ ਨੇ, ਤਾਂ ਵੀ ਅੱਜ ਤੱਕ ਮੈਨੂੰ ਦੱਸ ਦਿਓ ਕਦੇ ਉਹਨਾਂ ਧਿਰਾਂ ਨਾਲ ਕਦੇ ਗੱਲ ਕੀਤੀ ਹੋਵੇ ਇਹਨਾਂ ਨੇ?
ਜਦੋਂ ਬਜਟ ਬਣਦਾ, ਬਜਟ ਦੇ ਵਿੱਚ ਪਿੰਡੂ ਵੀ ਤਾਂ ਆਉਂਦੇ ਨੇ, ਬਜਟ ਦੇ ਵਿੱਚ ਖੇਤੀਬਾੜੀ ਵੀ ਆਉਂਦੀ ਹੈ, ਕਿਸਾਨੀ ਵੀ ਆਉਂਦੀ ਹੈ। ਉੱਥੇ ਕਦੇ ਮੀਟਿੰਗ ਕਦੇ ਬੁਲਾ ਕੇ ਕੀਤੀ ਕਿ ਆਜੋ ਭਾਈ ਤੁਹਾਡੀ ਰਾਏ ਲੈ ਲਈਏ, ਤੁਹਾਡੀ ਸਲਾਹ ਲੈ ਲਈਏ? ਤੁਹਾਡੇ ਲਈ 3 ਖੇਤੀ ਕਾਨੂੰਨ ਤੋਂ ਲੈ ਕੇ ਆ ਲੈਂਡ ਪੂਲਿੰਗ ਤੱਕ ਦੱਸ ਦਿਓ ਮੈਨੂੰ ਜੀ। ਤੇ ਫਿਰ ਇਹ ਮਤਲਬ ਮੁਸਕ ਆਉਂਦੀ ਹੈ ਸਾਡੇ ਪਿੰਡ ਵਾਲਿਆਂ ਚੋਂ। ਇਹ ਤਰੀਕਾਕਾਰ ਕੀ ਹੈ ਕੇਜਰੀਵਾਲ ਜੀ ਦਾ? ਜੀ ਜੀ। ਤੇ ਇਹ ਤੋਂ ਪਹਿਲੇ ਵੀ ਜਿਹੜੇ ਪੰਜਾਬ 'ਚ ਰਾਜ ਭਾਗ ਕਰਕੇ ਗਏ ਨੇ, ਹਾਲ ਉਹਨਾਂ ਦਾ ਵੀ ਇਹੀ ਰਿਹਾ। ਸਹੀ ਹੈ। ਪਰ ਇੰਨੀ ਬੇਸ਼ਰਮੀ ਨਹੀਂ ਦਿਖਾਈ ਸੀ ਕਦੇ ਕਿਸੇ ਸਿਆਸੀ ਲੀਡਰ ਨੇ ਕਿ ਜਮਾ ਹੀ ਬੇਸ਼ਰਮ ਹੋ ਕੇ ਤੁਰੇ ਰਹੋ ਝੱਗਾ ਚੱਕ ਕੇ। ਇਸ ਦੇ ਉੱਤੇ ਪੰਜਾਬ ਨੂੰ ਰਿਐਕਟ ਕਰਨਾ ਪਊਗਾ। ਇਹ ਡਿਕਟੇਟਰਸ਼ਿਪ ਦਾ ਇੱਕ ਹੋਰ ਪ੍ਰਗਟਾਵਾ, ਜਿਵੇਂ ਅਸੀਂ ਕਹਿੰਦੇ ਆ ਨਾ ਕਿ ਲੋਕਤੰਤਰ ਦੇ ਨਾਂ ਦੇ ਉੱਤੇ ਨਰਿੰਦਰ ਮੋਦੀ ਨੇ ਲੋਕਤੰਤਰ ਜੇਬ 'ਚ ਪਾ ਲਿਆ, ਤੇ ਇੱਥੇ ਕੇਜਰੀਵਾਲ ਵੀ ਲੋਕਤੰਤਰ ਜੇਬ 'ਚ ਪਾਈ ਫਿਰਦਾ, ਤੇ ਸਾਡੇ ਵਾਲੇ ਉਹਨੇ ਸਿਰਫ ਆਪਣੇ ਫੀਲੇ ਬਣਾਏ। ਹਾਂਜੀ, ਇਹ ਦੇਖੋ, ਇਹ ਤਾਂ ਮਾੜੇ ਮੋਟੇ ਲਾਲਚਾਂ 'ਚ ਹੀ ਫਸੇ ਪਏ ਆ। ਕਿਸੇ ਨੂੰ ਅਹੁਦਾ ਚਾਹੀਦਾ, ਕਿਉਂਕਿ ਕੋਈ ਮੰਤਰੀ ਬਣਨਾ ਚਾਹੁੰਦਾ, ਕੋਈ ਅਗਲੀ ਵਾਰ ਦੀ ਟਿਕਟ ਭਾਲ ਰਿਹਾ। ਇਹਨਾਂ ਨੂੰ ਇਹ ਚੀਜ਼ਾਂ ਦੱਬੀ ਬੈਠੀਆਂ ਨੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਾਣਾ ਤਾਂ ਲੋਕਾਂ ਦੀ ਕਚਹਿਰੀ 'ਚ ਹੀ ਪਊਗਾ, ਟਿਕਟ ਤਾਂ ਕੇਜਰੀਵਾਲ ਦੇ ਦੂਗਾ, ਅਹੁਦਾ ਤਾਂ ਹੋਰ ਦੇ ਦੇਣਗੇ। ਅਹੁਦੇਦਾਰ ਤਾਂ ਕਿੰਨੇ ਭੱਜ ਗਏ ਉਹਨਾਂ ਦੇ, ਅਹੁਦੇ ਦੇ ਲੈਣ ਵਾਲਿਆਂ ਦੇ ਉਹਨਾਂ ਕੋਲੇ ਥੋੜਾ, ਪਰ ਖੜੋ ਤਾਂ ਸਹੀ ਪੰਜਾਬ ਦੇ ਨਾਲ, ਮੁੱਦਿਆਂ ਦੇ ਨਾਲ ਗੱਲ ਤਾਂ ਕਰੋ ਸਹੀ। ਔਰ ਇੱਕ ਸੱਚਾਈ ਹੋਰ ਵੀ ਡਰਾਵਣੀ ਹੈ ਸ਼ਰਮਾ ਜੀ, ਉਹ ਇਹ ਕਿ ਇਹ ਤਾਂ ਸਿਰਫ ਪੰਜਾਬ ਦੇ ਖਜ਼ਾਨੇ ਖਾਲੀ ਦੀ ਗੱਲ ਹੋਈ ਹੈ। ਜਿੱਦੇ ਪੰਜਾਬ ਦੇ ਕਰਜ਼ੇ ਦੀ ਗੱਲ ਛਿੜੀ ਨਾ, ਉਹਦੇ ਨਾਲ ਤੋਂ ਬੈਠਿਆ ਨਹੀਂ ਜਾਣਾ ਕਿਤੇ ਡਿਬੇਟ ਦੇ ਵਿੱਚ, ਕਿਤੇ ਗੱਲ ਨਹੀਂ ਆਉਣੀ ਇਹਨਾਂ ਨੂੰ ਕਿਸੇ ਮਾਮਲੇ ਦੇ ਵਿੱਚ, ਕਿਉਂਕਿ ਉਸ ਤੋਂ ਨਾਲ ਦੁੱਗਣੀ ਸਪੀਡ ਤੇ ਕਰਜ਼ਾ ਵੱਧ ਰਿਹਾ ਬਾਕੀ ਸਰਕਾਰਾਂ, ਬਾਦਲਾਂ ਨਾਲੋਂ ਜਾਂ ਕੈਪਟਨ ਨਾਲੋਂ। ਜੀ।